सिर्फ नरूला जी आए ने मेरे को, मैं उन्हां दा बहुत बहुत धन्नवाद करती हाँ कि उन्होंने मेरी मजबूरी, मेरा दुख, मेरा दर्द समझिया और मेरे घर तक पहुँचने की कोशिश की और मैनू हौसला दे के गए ने और ते मेरे हौसले बुलंद किए। ਬੀਤੇ ਦਿਨੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਕਿਸਾਨਾਂ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ, ਉੱਥੇ ਹੀ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਕਲਿਚਪੁਰ ਦੇ ਇੱਕ ਘਰ ਵਿੱਚ ਇਸ ਬਰਸਾਤ ਦੇ ਦੌਰਾਨ ਆਸਮਾਨੀ ਬਿਜਲੀ ਡਿੱਗਣ ਨਾਲ ਕਹਿਰ ਟੁੱਟ ਪਿਆ। ਪਰਿਵਾਰ ਵਿੱਚ ਅਗਲੇ ਮਹੀਨੇ ਵੱਡੀ ਕੁੜੀ ਦਾ ਵਿਆਹ ਰੱਖਿਆ ਗਿਆ ਸੀ ਅਤੇ ਵਿਆਹ ਲਈ ਕਰਜ਼ਾ ਚੁੱਕ ਕੇ ਕੱਪੜਾ, ਲੀੜਾ ਅਤੇ ਹੋਰ ਸਮਾਨ ਵੀ ਜੋੜਿਆ ਗਿਆ ਸੀ, ਪਰ ਅਚਾਨਕ ਕੁਦਰਤ ਨੇ ਕਹਿਰ ਵਰਾ ਦਿੱਤਾ। ਇੱਕਦਮ ਆਸਮਾਨੀ ਬਿਜਲੀ ਡਿੱਗੀ ਅਤੇ ਘਰ ਵਿੱਚ ਅੱਗ ਲੱਗ ਗਈ, ਜਿਸ ਦੌਰਾਨ ਵਿਆਹ ਲਈ ਜੋੜਿਆ ਗਿਆ ਸਾਰਾ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸ ਵੇਲੇ ਮਜ਼ਦੂਰ ਪਰਿਵਾਰ ਨੇ ਰੋ ਰੋ ਕੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਸੀ। ਇਸ ਪਰਿਵਾਰ ਦੀ ਗੁਹਾਰ ਨੂੰ ਖਬਰ ਦੇ ਰੂਪ ਵਿੱਚ ਸਾਡੇ ਚੈਨਲ ਨੇ ਪ੍ਰਮੁੱਖਤਾ ਦੇ ਨਾਲ ਜਨਤਾ ਦੇ ਰੂਬਰੂ ਕੀਤਾ ਅਤੇ ਖਬਰ ਦੇ ਕੇ ਅੱਜ ਨਰੂਲਾ ਸਮਾਜ ਸੇਵੀ ਪਰਿਵਾਰ ਦੇ ਵੱਲੋਂ ਪਿੰਡ ਕਲਿਚਪੁਰ ਪਹੁੰਚ ਕੇ ਪੀੜਤ ਪਰਮਜੀਤ ਕੌਰ ਦੇ ਪਰਿਵਾਰ ਨੂੰ ਮਿਲ ਕੇ ਮਦਦ ਕੀਤੀ ਗਈ। ਇਸ ਮਦਦ ਵਿੱਚ 30,000 ਰੁਪਏ ਦਾ ਚੈੱਕ ਅਤੇ ਬੇਟੀ ਦੇ ਵਿਆਹ ਵਾਸਤੇ ਅਲਮਾਰੀ, ਡਬਲ ਬੈੱਡ, ਗੱਦਿਆਂ ਸਮੇਤ ਅਤੇ ਫ੍ਰਿਜ, ਵਾਸ਼ਿੰਗ ਮਸ਼ੀਨ ਵਰਗਾ ਸਮਾਨ ਮਦਦ ਦੇ ਤੌਰ ਤੇ ਦਿੱਤਾ ਗਿਆ। ਨਾਲ ਹੀ ਗਰੀਬ ਪਰਿਵਾਰ ਨੂੰ ਘਰ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ। ਉੱਥੇ ਹੀ ਪੀੜਤ ਪਰਮਜੀਤ ਕੌਰ ਅਤੇ ਪਿੰਡ ਵਾਸੀ ਡਾਕਟਰ ਨੀਟਾ ਨੇ ਕਿਹਾ ਕਿ ਨਰੂਲਾ ਪਰਿਵਾਰ ਨੇ ਅੱਗੇ ਹੋ ਕੇ ਮਦਦ ਕੀਤੀ ਹੈ ਅਤੇ ਨਗਦ ਰਾਸ਼ੀ ਸਮੇਤ ਜ਼ਰੂਰਤ ਦਾ ਸਮਾਨ ਦੇ ਕੇ ਪਰਿਵਾਰ ਦੀ ਬਾਂਹ ਫੜੀ ਹੈ। ਨਹੀਂ ਤਾਂ ਇਲਾਕੇ ਦੇ ਰਾਜਨੀਤਿਕ ਲੋਕ ਤਾਂ ਹਾਲੇ ਤੱਕ ਪੁੱਛਣ ਤੱਕ ਨਹੀਂ ਆਏ, ਪਰ ਵੋਟਾਂ ਲੈਣ ਜ਼ਰੂਰ ਆ ਜਾਂਦੇ ਨੇ। ਉਹਨਾਂ ਨੇ ਦਾਅਵਾ ਦਿੰਦੇ ਹੋਏ ਕਿਹਾ ਕਿ ਅਸੀਂ ਹਰ ਵਕਤ ਪਰਮਾਤਮਾ ਅੱਗੇ ਅਰਦਾਸ ਕਰਦੇ ਰਹਾਂਗੇ ਕਿ ਅਜਿਹੇ ਸਮਾਜ ਸੇਵੀ ਲੋਕਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਇਹ ਸਮਾਜ ਸੇਵੀ ਲੋਕ ਹਰ ਜ਼ਰੂਰਤਮੰਦ ਦੀ ਮਦਦ ਕਰ ਸਕਣ। ਅੱਜ ਨਰੂਲਾ ਫੈਮਿਲੀ ਤੇ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸੱਜਣ ਆਏ ਸਨ ਤੇ ਮੈਂ ਆਪਣੇ ਵੱਲੋਂ, ਇੱਕ ਘਰ ਪਰਿਵਾਰ ਵੱਲੋਂ ਤੇ ਆਪਣੇ ਪਿੰਡ ਵੱਲੋਂ ਤੇ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਖਬਰ ਲਗਾਈ ਤੇ ਨਰੂਲਾ ਪਰਿਵਾਰ ਤੱਕ ਪਹੁੰਚੀ ਤੇ ਉਹਨਾਂ ਨੇ ਇਸ ਗਰੀਬ ਪਰਿਵਾਰ ਦੀ ਅੱਜ ਬਾਂਹ ਫੜ ਕੇ ਤੇ ਇਹਨਾਂ ਦਾ ਪੂਰਾ ਸਾਥ ਦਿੱਤਾ। ਕੁੜੀ ਦੇ ਵਿਆਹ ਵਾਸਤੇ ਉਹਨਾਂ ਨੇ ਟੋਟਲ ਹੀ ਸਮਾਨ ਦੇ ਦਿੱਤਾ ਤੇ ਨਾਲ ਹੀ 30,000 ਰੁਪਏ ਦਾ ਚੈੱਕ ਦੇ ਕੇ ਗਏ ਹਨ ਤੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿੰਮੇਵਾਰੀ ਲਈ ਹੈ ਕਿ ਇਹ ਜੋ ਘਰ ਦੀ ਛੱਤ ਟੁੱਟ ਗਈ ਹੈ, ਇਹ ਘਰ ਟੁੱਟ ਗਿਆ ਹੈ ਤੇ ਅਸੀਂ ਇਹਨਾਂ ਨੂੰ ਵੀ ਪੂਰਾ ਬਣਾਵਾਂਗੇ। ਹੋਰ ਵੀ ਸਮਾਜਿਕ ਸੰਸਥਾਵਾਂ ਦੇ ਫੋਨ ਆ ਰਹੇ ਨੇ ਜਾਂ ਕੀ ਕਹਿਣਾ ਚਾਹੋਗੇ? ਹੋਰ ਵੀ ਸਮਾਜਿਕ ਸੰਸਥਾਵਾਂ ਦੇ ਫੋਨ ਆ ਰਹੇ ਨੇ ਤੇ ਇਹਨਾਂ ਦਾ ਅਕਾਊਂਟ ਨੰਬਰ ਮੰਗ ਰਹੇ ਨੇ ਤੇ ਬਾਕੀ ਹੋਰ ਵੀ ਮੈਂ ਸਮਾਜਿਕ ਸੰਸਥਾਵਾਂ ਨੂੰ ਮੈਂ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਤੇ ਸਰਕਾਰ ਕੋ ਵੀ ਇਹ ਮੰਗ ਕਰਨਾ ਚਾਹੁੰਦਾ ਕਿ ਇਹ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਹੈ। ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਤੱਕ? ਨਹੀਂ, ਹਾਲੇ ਤੱਕ ਤੇ ਕੋਈ ਨਹੀਂ ਪਹੁੰਚਿਆ ਜੀ। ਬਸ ਸੋਸ਼ਲ ਸੰਸਥਾਵਾਂ ਦੇ ਬੰਦੇ ਜਿਹੜੇ ਆ ਉਹੀ ਪਹੁੰਚ ਰਹੇ ਆ ਜੀ। ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਵੀ ਅਸੀਂ ਗਰੀਬਾਂ ਦੇ ਨਾਲ ਵਾਂ, ਤਾਂ ਲੱਗਦਾ ਇਸ ਘਟਨਾ ਤੋਂ ਬਾਅਦ ਕਿਸੇ ਨੂੰ ਹੋਣਾ ਚਾਹੀਦਾ ਸੀਗਾ। ਵੈਸੇ ਆਉਣਾ ਤੇ ਚਾਹੀਦਾ ਸੀ ਤੇ ਹਜੇ ਤੱਕ ਤੇ ਕੋਈ ਆਇਆ ਨਹੀਂ। ਪਿੰਡ ਦੇ ਸਰਪੰਚ ਨੇ ਜ਼ਿੰਮੇਵਾਰੀ ਲਈ ਹੈ ਕਿ 10,000 ਰੁਪਇਆ ਮੈਂ ਆਪਣੇ ਕੋਲੋਂ ਦੇਣਾ ਤੇ ਬਾਕੀ ਆਪਾਂ ਵੀ ਮਦਦ ਕਰਾਂਗੇ, ਪਰ ਹਜੇ ਪ੍ਰਸ਼ਾਸਨਿਕ ਅਧਿਕਾਰੀ ਤੇ ਕੋਈ ਨਹੀਂ ਪਹੁੰਚਿਆ ਜੀ। ਹਾਂਜੀ, ਦੇਖੋ ਜੀ ਸਰ ਜੀ, ਅੱਜ ਨਰੂਲਾ ਫੈਮਿਲੀ ਤੋਂ ਬਹੁਤ ਸਾਰੇ ਮੈਂਬਰ ਆਏ ਸੀ। ਉਹ ਮੇਰੀ ਲੜਕੀ ਦਾ ਦਾਜ ਦਾ ਸਮਾਨ ਸਾਰਾ ਦੇ ਗਏ ਨੇ। ਬਾਕੀ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ। ਆਪਣੇ ਦਿਲ ਤੋਂ ਦੁਆਵਾਂ ਕਰਨੀ ਹੈ ਕਿ ਮਾਲਕ ਉਹਨਾਂ ਨੂੰ ਇੰਨਾ ਕੁ ਦੇ, ਉਹਨਾਂ ਨੂੰ ਹਰ ਕਾਮਯਾਬੀ ਤੋਂ ਸਫਲਤਾ ਮਿਲੇ। ਬਾਕੀ ਇਸ ਚੈਨਲ ਦਾ, ਨਰੂਲਾ ਸਾਹਿਬ ਜੀ ਉਹਨਾਂ ਦਾ ਔਰ ਆਪਣੇ ਨੀਟੇ ਡਾਕਟਰ ਸਾਹਿਬ ਦਾ ਮੈਂ ਬਹੁਤ ਧੰਨਵਾਦ ਹਾਂ ਕਿ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ। ਹੁਣ ਰਹਿ ਗਈ ਮੇਰੇ ਘਰ ਦੀ ਗੱਲ, ਇਹ ਵੀ ਨੀਟਾ ਡਾਕਟਰ ਮੇਰੀ ਜ਼ਰੂਰ ਮਦਦ ਕਰੇਗਾ। ਮੇਰੇ ਪਿੰਡ ਦੇ ਮੈਂਬਰ ਸਰਪੰਚਾਂ ਦੇ ਅੱਗੇ ਜ਼ਰੂਰ ਰਿਕੁਐਸਟ ਭੇਜੇ। ਇਸ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਨਰੂਲਾ ਜੀ ਕੀ ਦੇ ਕੇ ਗਏ ਤੁਹਾਨੂੰ ਹੁਣ? ਹਾਂਜੀ, ਨਰੂਲਾ ਜੀ ਮੇਰੀ ਗੁੜੀਆ ਨੂੰ ਦੇ ਕੇ ਗਏ ਨੇ ਫ੍ਰਿਜ, ਵਾਸ਼ਿੰਗ ਮਸ਼ੀਨ, ਬੈੱਡ, ਅਲਮਾਰੀ ਤੇ 30,000 ਦਾ ਨਗਦ ਕੈਸ਼ ਮੈਨੂੰ ਦੇ ਕੇ ਗਏ ਨੇ। ਹਾਂਜੀ। ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਆਇਆ ਜਾਂ ਕੋਈ ਲੀਡਰ ਕੋਈ ਆਇਆ ਇੱਥੇ ਗੱਲ ਕਰਨ? ਨਹੀਂ ਜੀ, ਸਿਰਫ ਨਰੂਲਾ ਜੀ ਆਏ ਨੇ ਮੇਰੇ ਕੋਲ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਮਜਬੂਰੀ, ਮੇਰਾ ਦੁੱਖ, ਮੇਰਾ ਦਰਦ ਸਮਝਿਆ ਔਰ ਮੇਰੇ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਹੌਸਲਾ ਦੇ ਕੇ ਗਏ ਨੇ ਔਰ ਤੇ ਮੇਰੇ ਹੌਸਲੇ ਬੁਲੰਦ ਕੀਤੇ। ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੀ, ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਇਸ ਪੰਜਾਬ 'ਚ ਲਗਾ ਲਓ ਜਾਂ ਆਲ ਵਰਲਡ 'ਚ ਬਹੁਤ ਸਾਰੇ ਗਰੀਬ ਪਰਿਵਾਰ ਨੇ, ਬਹੁਤ ਸਾਰੀਆਂ ਮੇਰੇ ਵਰਗੀਆਂ ਭੈਣਾਂ ਜਿਹੜੀਆਂ ਦੁਰਘਟਨਾ ਦੇ
ਹਿੱਸੇ 'ਚ ਆ ਜਾਂਦੀਆਂ ਨੇ। ਬਾਕੀ ਉਹਨਾਂ ਦੀ ਮਦਦ ਕਰਨੀ ਚਾਹੀਦੀ। ਸਰਕਾਰਾਂ ਨੂੰ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ, ਜਦ ਕਿ ਜਲਦ ਤੋਂ ਜਲਦ ਜਦੋਂ ਕੋਈ ਖਬਰ ਪਹੁੰਚੇ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਹੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਤੁਹਾਡਾ ਹਲਕਾ ਵਾ ਮੈਡਮ ਅਰਨਾ ਚੌਧਰੀ ਦਾ, ਉਹਨਾਂ ਤੱਕ ਗੱਲ ਪਹੁੰਚੀ, ਆਇਆ ਕੋਈ ਉਹਨਾਂ ਚੋਂ? ਨਹੀਂ ਸਰ ਜੀ, ਅਰਨਾ ਚੌਧਰੀ ਮੈਡਮ ਵੀ ਨਹੀਂ ਆਏ। ਕੋਈ ਉਹਨਾਂ ਦਾ ਬੰਦਾ ਜਾਂ ਗੱਲਬਾਤ ਕੀਤੀ ਹੋਈ? ਨਹੀਂ ਸਰ ਜੀ, ਕੋਈ ਨਹੀਂ। ਕੀ ਕਹਿਣਾ ਚਾਹੋਗੇ ਮੈਡਮ? ਦੇਖੋ ਜੀ, ਅਗਰ ਮੈਡਮ ਸੁਣ ਰਹੀ ਹੈ ਮੇਰੀ ਜਾਂ ਮੇਰੀ ਕੋਈ ਨਿਊਜ਼ ਦੇਖੀ ਹੈ, ਮੈਂ ਮੈਡਮ ਜੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਡਮ ਜੀ, ਤੁਹਾਡਾ ਫਰਜ਼ ਬਣਦਾ ਹੀ, ਕਲੀਚਪੁਰ ਪਿੰਡ ਤੁਹਾਡਾ ਆਪਣਾ ਪਿੰਡ ਹੈ। ਇਸ ਪਿੰਡ ਨਾਲ ਤੁਹਾਨੂੰ ਬਹੁਤ ਪਿਆਰ ਹੈ, ਇਸ ਕਰਕੇ ਤੁਹਾਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੀ ਔਰ ਤੁਹਾਨੂੰ ਜਲਦ ਹੀ ਜਲਦ ਆਉਣਾ ਚਾਹੀਦਾ। ਜਦ ਕਿ ਕੱਲ ਸੰਡੇ ਹੀ ਮੈਡਮ ਜੀ ਘਰ ਹੀ, ਉਹਨਾਂ ਨੂੰ ਮੇਰੇ ਤੱਕ ਪਹੁੰਚਣਾ ਚਾਹੀਦਾ ਹੀ। ਦੇਖੀ ਸੀ ਵੀਡੀਓ ਇਹਨਾਂ ਦੇ ਮਾਤਾ ਜੀ ਬਹੁਤ ਜ਼ਿਆਦਾ ਰੋ ਰਹੇ ਸੀਗੇ ਤੇ ਫਿਰ ਦਿਲ ਵਿੱਚ ਆਇਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ, ਕਿਉਂਕਿ ਬਿਲਕੁਲ ਹੀ ਬੇਵਸ ਹੋ ਚੁੱਕੇ ਸੀ। ਸਾਰਾ ਕੁਝ ਹੀ ਇਹਨਾਂ ਦਾ ਸੜ ਗਿਆ ਸੀ, ਈਵਨ ਕਿ ਮੇਰੇ ਖਿਆਲ ਕੋਈ ਕੱਪੜਾ ਵੀ ਨਹੀਂ ਬਚਿਆ। ਤੁਸੀਂ ਵੀਡੀਓ ਦਿਖਾਈ ਸੀ ਸਾਰੀ। ਤਾਂ ਉਸੇ ਟਾਈਮ ਮੈਂ ਆਪਣੇ ਫਰੈਂਡਸ ਨੂੰ ਕਾਲ ਕੀਤੀ, ਬੱਚਿਆਂ ਨੂੰ ਕਿਹਾ ਆਪਣਿਆਂ ਨੂੰ ਕਿ ਆਪਾਂ ਇਹਨਾਂ ਦੀ ਹੈਲਪ ਕਰਨੀ ਆ। ਤੇ ਜੋ ਵੀ ਇਹਨਾਂ ਨੇ ਮੈਨੂੰ ਦੱਸਿਆ ਸੀ ਵਿਆਹ ਲਈ ਸਮਾਨ ਚਾਹੀਦਾ ਵਾ, ਜਿਵੇਂ ਅਲਮਾਰੀ ਹੈਗੀ ਆ, ਫ੍ਰਿਜ ਹੈਗਾ, ਵਾਸ਼ਿੰਗ ਮਸ਼ੀਨ, ਬੈੱਡ, ਗੱਦੇ, ਪਲੱਸ 30,000 ਰੁਪਏ ਕੈਸ਼ ਇਹਨਾਂ ਨੂੰ ਦੇ ਕੇ ਚੱਲੇ ਆ। ਬਾਕੀ ਮਕਾਨ ਲਈ ਇਹਨਾਂ ਦੇ ਸਰਪੰਚ ਸਾਹਿਬ ਨੇ ਕਹਿਤਾ ਕਿ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਦਾ ਬਣਾ ਕੇ ਦੇਵਾਂਗੇ। ਇੱਕ ਇੱਥੇ ਨੀਟਾ ਡਾਕਟਰ ਜੀ ਆ, ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਮਕਾਨ ਦਾ ਫਿਰ ਵੀ ਇਹਨਾਂ ਨੂੰ ਕੁਝ ਘਟਦਾ ਹੋਇਆ ਤਾਂ ਇਹਨਾਂ ਨੂੰ ਨੰਬਰ ਦੇ ਕੇ ਜਾਵਾਂਗੇ। ਆਪਾਂ ਜੋ ਵੀ ਇਹਨਾਂ ਨੂੰ ਜ਼ਰੂਰਤ ਹੋਵੇ ਇਹਨਾਂ ਦੀ ਪੂਰੀ ਕਰਾਂਗੇ। ਇੱਥੇ ਕਮੈਂਟ ਨਾ ਹੀ ਕਰੀਏ ਤਾਂ ਵਧੀਆ ਵੀਰੇ, ਇਹਦਾ ਸਰਕਾਰ ਨੂੰ ਆਪ ਹੀ ਚਾਹੀਦਾ ਹੈ ਨਾ। ਵੈਸੇ ਸਰਪੰਚ ਸਾਹਿਬ ਤਾਂ ਆ ਗਏ ਆ ਪਿੰਡ ਦੇ, ਚਲੋ ਉਹਨਾਂ ਨੇ ਤਾਂ ਆਪਦਾ ਫਰਜ਼ ਨਿਭਾਇਆ। ਸਰਕਾਰਾਂ ਨੂੰ ਵੀ ਚਾਹੀਦਾ ਵੀ ਜ਼ਰੂਰ ਦੇਖਿਆ ਜਾਵੇ ਜਿਹੜੇ ਜ਼ਰੂਰਤਮੰਦ ਆ। ਹੁਣ ਇਹ ਖਬਰਾਂ ਕਿਹੜਾ ਉਹਨਾਂ ਨੇ ਨਹੀਂ ਦੇਖੀਆਂ ਹੋਣੀਆਂ, ਉਹਨਾਂ ਤੱਕ ਵੀ ਪਹੁੰਚੀਆਂ ਹੋਣਗੀਆਂ। ਉਹਨਾਂ ਨੂੰ ਖੁਦ ਆਉਣਾ ਚਾਹੀਦਾ ਇੱਥੇ। ਤੋ ਰਾਤ ਨੂੰ ਮੇਰੇ ਪਾਪਾ ਐਂਡ ਮੇਰੇ ਸਿਸਟਰ ਉਹ ਦੋਨੋਂ ਵੀਡੀਓ ਦੇਖ ਰਹੇ ਸੀ ਅਤੇ ਦੋਨੋਂ ਮਤਲਬ ਰੋ ਰਹੇ ਸੀ ਅਤੇ ਮੈਨੂੰ ਤਾਂ ਪਤਾ ਨਹੀਂ ਸੀ, ਹਜੇ ਮੈਂ ਵੀਡੀਓ ਦੇਖੀ ਨਹੀਂ ਸੀ। ਸੋ ਜਦੋਂ ਮੈਂ ਦੇਖੀ ਨਾ, ਬਹੁਤ ਹੀ ਇਮੋਸ਼ਨਲ ਵੀਡੀਓ ਸੀ। ਆਂਟੀ ਰੋ ਰਹੇ ਸੀ ਕਾਫੀ, ਇਹਨਾਂ ਦੀ ਬੇਟੀ ਦਾ ਮਤਲਬ ਵਿਆਹ ਵਗੈਰਾ ਸੀ। ਸੋ ਇਹਨਾਂ ਦਾ ਬਿਜਲੀ ਵਗੈਰਾ ਡਿੱਗ ਕੇ ਨਾ ਸਾਰਾ ਘਰ ਸੜ ਗਿਆ ਸੀ। ਅਤੇ ਇਸ ਕਰਕੇ ਨਾ ਸੋ ਸਾਰਿਆਂ ਨੂੰ ਨਾ ਹੈਲਪ ਕਰਨੀ ਚਾਹੀਦੀ ਆ। ਆਪਣਾ ਮਤਲਬ ਹੀ ਨਾ ਬਣ ਜਿਆ ਕਰੋ, ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਹੈਲਪ ਕਰਕੇ ਦੂਸਰੇ ਦੀ ਲਾਈਫ ਸੈੱਟ ਕਰ ਸਕਦੇ ਹਾਂ ਆਪਾਂ। ਅਗਰ ਸਾਰਾ ਪਿੰਡ ਵੀ ਇਹਨਾਂ ਦਾ 500 ਰੁਪੀਜ਼ ਵੀ ਪਾਊਗਾ ਨਾ, ਤਾਂ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੈਲਪ ਹੋ ਜਾਊਗੀ। ਬਾਕੀ ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਕੀਤਾ, ਐਂਡ ਅੱਗੇ ਵੀ ਕਰਾਂਗੇ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ।